इलाही बख्श का नाम सी तो ਉਹਦੇ ਕਲਾਮ ਦਾ ਨਾਮ ਦੀਵਾਨ ਇਲਾਹੀ ਉਹ ਨਾਯਾਬ ਕਲਾਮ ਹੈ ਜੀ ਉਹ ਅਸਾਂ ਇਕੱਠਾ ਕਰਕੇ ਸਾਰਾ ਛਾਪਿਆ ਤੇ ਤੁਸੀਂ ਉਸ ਇਲਮੀ ਖਜ਼ਾਨੇ ਨੂੰ ਸਾਹਮਣੇ ਲਿਆਂਦਾ ਜੀ ਉਹਨਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਹਜੇ ਤੇ ਬੜਾ ਜਿਹਾ ਖਜ਼ਾਨਾ ਜੀ ਸਾਰਾ ਖਿਲਰਿਆ ਪਿਆ ਪੂਰੇ ਪੰਜਾਬ ਦੇ ਵਿੱਚ ਉਹਨੂੰ ਇਕੱਠਾ ਹੋਣਾ ਚਾਹੀਦਾ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਜੀ ਬੜੇ ਜੀ ਕੰਮ ਬਲਕਿ ਇੱਕ ਅਦਾਰਾ ਹੋਣਾ ਚਾਹੀਦਾ ਜਿਹੜਾ ਇਸ ਕੰਮ ਨੂੰ ਕਰਾਵੇ ਸਰਕਾਰੀ ਸਤ੍ਹਾ ਤੇ ਸੂਬਾਈ ਸਤ੍ਹਾ ਤੇ ਨਹੀਂ ਤੇ ਇੱਕ ਜ਼ਿਲ੍ਹੇ ਦੀ ਸਤ੍ਹਾ ਤੇ ਇੱਕ ਐਸਾ ਅਦਾਰਾ ਹੋਣਾ ਚਾਹੀਦਾ ਜਿਵੇਂ ਆਰਟਸ ਕੌਂਸਲਾਂ ਕੋਲੋਂ ਆਰਟਸ ਕੌਂਸਲ ਅਗਰ ਨੂੰ ਇਹ ਕੰਮ ਦੇ ਦਿੱਤਾ ਜਾਏ ਤੇ ਆਰਟਸ ਕੌਂਸਲ ਨੂੰ ਆਖਿਆ ਜਾਏ ਕਿ ਤੁਸੀਂ ਆਪਣੀ ਸਤ੍ਹਾ ਤੇ ਲੋਕਾਂ ਕੋਲ ਇਸ ਤਰ੍ਹਾਂ ਦੇ ਕੰਮ ਕਰਵਾਓ ਤੇ ਆਰਟਸ ਕੌਂਸਲ ਉਹਨਾਂ ਕੰਮਾਂ ਨੂੰ ਛਾਪੇ ਤੇ ਬੜਾ ਅੱਛਾ ਕੰਮ ਹੋ ਸਕਦਾ ਹੈ। ਡਾਕਟਰ ਸਾਹਿਬ ਤੁਹਾਡੀ ਇਹ ਗੱਲ ਬਹੁਤ ਵਧੀਆ ਹੈ ਜਿਹੜਾ ਤੁਸੀਂ ਜ਼ਿਲ੍ਹੇ ਲੈਵਲ ਦੇ ਕੰਮ ਦੀ ਗੱਲ ਕੀਤੀ ਕਿਉਂਕਿ ਪੰਜਾਬ ਨੂੰ ਬਰੇ ਸਗੀਰ ਦੀ ਤਾਰੀਖ ਦੇ ਵਿੱਚ ਔਰ ਬਲਕਿ ਕੌਮਾਂ ਦੀ ਤਾਰੀਖ ਦੇ ਵਿੱਚ ਬਹੁਤ ਉੱਚਾ ਮੁਕਾਮ ਹਾਸਲ ਹੈ ਬੁਨਿਆਦੀ ਅਹਿਮੀਅਤ ਹਾਸਲ ਹੈ ਕਿਉਂਕਿ ਇੱਥੇ ਬੜੇ ਬੜੇ ਮਹਾਨ ਸ਼ਾਇਰ ਪੈਦਾ ਹੋਏ ਨੇ ਔਰ ਅਕਸਰ ਮੈਂ ਸੋਚਣਾ ਹੁੰਦਾ ਹਾਂ ਕਿ ਜਿਹੜਾ ਲੋਕ ਅਦਬ ਜਿਸ ਤਰ੍ਹਾਂ ਤੁਹਾਨੂੰ ਮਿਸਾਲ ਵੀ ਦਿੱਤੀ ਹੈ ਲੋਕ ਅਦਬ ਨੂੰ ਇਕੱਠਾ ਕਰੋ ਤਾਂ ਅੰਬਾਰ ਲੱਖਾਂ ਸ਼ੇਰ ਇਕੱਠੇ ਹੋ ਜਾਂਦੇ ਨੇ ਕਰੋੜਾਂ ਸ਼ੇਰ ਇਕੱਠੇ ਹੋ ਜਾਂਦੇ ਬੜਾ ਕੰਮ ਸ਼ਾਮਿਲ ਮੈਂ ਫੈਸਲਾਬਾਦ ਝੁਮਰੇ ਸਾਂ ਇੱਕ ਦਫਾ ਉੱਥੇ ਜੌਬ ਦੇ ਦੌਰਾਨ ਜੀ ਆਪਣੀ ਬੈਠਕ ਵਿੱਚ ਬੈਠਾ ਕਿਉਂਕਿ ਤੁਸੀਂ ਲੋਕ ਅਦਬ ਨਾਲ ਆਪਣੀ ਦਿਲਚਸਪੀ ਦੱਸਿਆ ਤਾਂ ਇੱਕ ਵਾਕਿਆ ਮੈਂ ਜ਼ਿਕਰ ਕਰਾਂ ਉਸ ਦੌਰਾਨ ਮੈਂ ਆਪਣੀ ਬੈਠਕ ਵਿੱਚ ਬੈਠਾ ਸਾਂ ਮੁਤਾਲਿਆ ਕਰ ਰਿਹਾ ਸਾਂ ਤੇ ਬੱਚੇ ਕੁਝ ਲੰਘ ਰਹੇ ਗਰਮੀ ਬੜੀ ਸਖਤ ਸੀ ਤੇ ਇੱਕ ਜਿਹੜੀ ਉਮਰ ਥੋੜੀ ਵੱਡੀ ਬੱਚੀ ਸੀ ਉਹ ਅੱਗੇ ਤੁਰ ਰਹੀ ਦੇ ਨਾਲ ਬੱਚੇ ਵੀ ਤੁਰ ਰਹੇ ਸਨ ਤੇ ਉਹ ਖੁਸ਼ੀ ਦੇ ਨਾਲ ਲੋਕ ਗੀਤ ਪੜ੍ਹ ਰਹੇ ਸਨ ਉਹ ਲੋਕ ਗੀਤ ਕੀ ਸੀ ਕਾਲੀ ਬੱਕਰੀ ਕੀ ਮੰਗਦੀ ਸਾਰੇ ਬੱਚਿਆਂ ਦੇ ਹਾਂ ਕਾਲੀ ਬੱਕਰੀ ਕੀ ਮੰਗਦੀ ਦੂਸਰੀ ਦਫਾ ਬੋਲਦੀ ਅੱਲਾ ਕੋਲੋਂ ਮੀਂਹ ਮੰਗਦੀ ਵਾਹ ਤਾਂ ਤੁਸੀਂ ਯਕੀਨ ਮੰਨੋ ਕਿ ਉਸ ਦਿਨ ਬਾਰਿਸ਼ ਹੋਈ ਉੱਥੇ ਮੀਂਹ ਵਸਿਆ ਤੇ ਮੈਨੂੰ ਤੁਹਾਡਾ ਜਿਹੜੇ ਲੋਕ ਗੀਤਾਂ ਦੇ ਹਵਾਲੇ ਨਾਲ ਤੁਹਾਡੀ ਜਿਹੜੀ ਗੂੜਾ ਜਿਹੜਾ ਤੁਹਾਡਾ ਤਾਲੁਕ ਇਸ ਨੇ ਸਾਨੂੰ ਕਾਫੀ ਮੁਤਾਸਰ ਕੀਤਾ ਔਰ ਮੈਂ ਸਮਝਦਾ ਹਾਂ ਕਿ ਅਸਲ ਅਦਬ ਹੁੰਦਾ ਹੀ ਉਹ ਜਿਹਦਾ ਤਾਲੁਕ ਲੋਕਾਂ ਨਾਲ ਹੋ ਕਿਉਂਕਿ ਸੂਫੀਆ ਦੇ ਅਦਬ ਦੇ ਉੱਤੇ ਲਿਖਦੇ ਗੁਜਰਾਂਵਾਲਾ ਦੇ ਖਰਾਤਾਂ ਵਾਲੇ ਬਾਜ਼ਾਰ 'ਚ ਇੱਕ ਬੜਾ ਵੱਡਾ ਨਾਂ ਹੈ ਜੀ ਸੂਫੀ ਉੱਥੇ ਇੱਕ ਮਜ਼ਾਰ ਨੇ ਤੇ ਉੱਥੇ ਇੱਕ ਜਿਹੜੇ ਬੁਨਿਆਦੀ ਤੌਰ 'ਤੇ ਉਹਨਾਂ ਨੇ ਬੜਾ ਹੀ ਕੰਮ ਕੀਤਾ ਜੀ ਤਸੱਵੁਫ ਦੇ ਹਵਾਲੇ ਦੇ ਨਾਲ ਅੱਛਾ ਇਸ ਦਰਬਾਰ 'ਤੇ ਦਰਬਾਰ ਸ਼ਰੀਫ ਅਲਾਮਾ ਇਕਬਾਲ ਵੀ ਆਉਂਦੇ ਰਹੇ ਨੇ ਉਹਨਾਂ ਦਾ ਬੜਾ ਗੂੜਾ ਉਮਰ ਸਾਹਿਬ ਖਾਜਾ ਉਮਰ ਸਾਹਿਬ ਨੇ ਕਰੀਮੁੱਲਾ ਆਬਾਸੀ ਸਾਹਿਬ ਨੇ ਕਰੀਮੁੱਲਾ ਆਬਾਸੀ ਸਾਹਿਬ ਦੇ ਉੱਤੇ ਫਿਰ ਮੈਂ ਇੱਕ ਕਿਤਾਬ ਲਿਖੀ ਜੀ ਜਿਹਦਾ ਨਾਂ ਸੀ ਜੋ ਕੋਈ ਜਿਸ ਦਾ ਆਸ਼ਿਕ ਹੋਵੇ ਕਿਉਂਕਿ ਉਹ ਆਸ਼ਿਕ ਤਖੱਲਸ ਕਰਦੇ ਸਨ ਅਤੇ ਉਹਨਾਂ ਨੇ ਮੈਂ ਫਿਰ ਉਹਨਾਂ ਦੇ ਨਾਂ ਨੂੰ ਹੀ ਮੀਆਂ ਮੁਹੰਮਦ ਬਖਸ਼ ਦੇ ਮਿਸਰੇ ਨੂੰ ਲੈ ਕੇ ਕਿਉਂਕਿ ਉਹਨਾਂ ਨੇ ਆਪਣੀ ਕਲਾਮ ਵਿੱਚ ਜੋ ਕੋਈ ਜਿਸ ਦਾ ਆਸ਼ਿਕ ਹੋਵੇ ਉਸੇ ਦੀ ਗੱਲ ਕਰਦਾ ਸੌ ਮਕਰ ਬਹਾਨੇ ਕਰਕੇ ਉਹਦੇ ਮਰਨੇ ਮਰਦਾ ਉਹਨਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਤਸੱਵੁਫ ਦੀ ਰੱਬ ਦੀ ਅਤੇ ਬੰਦੇ ਦਾ ਤਾਲੁਕ ਜਿਹੜਾ ਰੱਬ ਦੇ ਨਾਲ ਵਧਾਇਆ ਮੈਂ ਉਹਨਾਂ ਦੇ ਉੱਤੇ ਫਿਰ ਕਿਤਾਬ ਲਿਖੀ ਤਹਿਕੀਕੀ ਹਵਾਲੇ ਨਾਲ ਜੋ ਕੋਈ ਜਿਸ ਦਾ ਆਸ਼ਿਕ ਹੋਵੇ ਇਸੇ ਤਰ੍ਹਾਂ ਫਿਰ ਮੈਂ ਵਾਰਿਸ ਸ਼ਾਹ ਦੇ ਉੱਤੇ ਪਹਿਲੀ ਕਿਤਾਬ ਸੀ ਜਿਹੜੀ ਉਹ ਹਮਰਤਬ ਕੀਤੀ ਸੀ ਉਹਦਾ ਨਾਂ ਸੀ ਵਾਰਿਸ ਲੇਖ ਫਿਰ ਮੈਂ ਦੂਸਰੀ ਕਿਤਾਬ ਜਿਹੜੀ ਵਾਰਿਸ ਸ਼ਾਹ 'ਤੇ ਲਿਖੀ ਉਹਦਾ ਨਾਂ ਸੀ ਬੋਲੇ ਬੋਲੀਆਂ ਜੋ ਵਾਰਿਸ ਸ਼ਾਹ ਮੇਰਾ ਬੋਲੇ ਬੋਲੀਆਂ ਜੋ ਵਾਰਿਸ ਸ਼ਾਹ ਮੇਰਾ ਜੀ ਇਹਦੇ ਉੱਤੇ ਮੈਂ ਜਿਹੜੇ ਵਾਰਿਸ ਸ਼ਾਹ ਦੇ ਉੱਤੇ ਜ਼ੁਬਾਨੀ ਤੌਰ 'ਤੇ ਆਮ ਚੱਲਦੇ ਫਿਰਦੇ ਲੋਕ ਜਿਹੜੀ ਤਨਕੀਦ ਕਰਦੇ ਨੇ ਨਾ ਉਸ ਹਵਾਲੇ ਨਾਲ ਮੈਂ ਲਿਖਿਆ ਜਿਸ ਨਾਲ ਤੁਸੀਂ ਗੱਲ ਸੁਣਾਈ ਮੈਨੂੰ ਇੱਕ ਬੜਾ ਮਜ਼ਾ ਆਇਆ ਮੈਂ ਜਾ ਰਿਹਾ ਸਾਂ ਮੇਰੇ ਨਾਲ ਇੱਕ ਪਿੰਡ ਦਾ ਬੰਦਾ ਬਹਿ ਗਿਆ ਅਤੇ ਕਹਿੰਦਾ ਤੁਸੀਂ ਸੁਣਿਆ ਕਿਤਾਬਾਂ ਲਿਖਦੇ ਹੋ ਮੈਂ ਕਿਹਾ ਹੋ ਜੀ ਮੈਂ ਕਿਤਾਬਾਂ ਲਿਖਣਾ ਅਤੇ ਬੰਦਾ ਕਹਿੰਦਾ ਕੋਈ ਸਾਡੇ ਲਈ ਵੀ ਕਿਤਾਬ ਲਿਖੀ ਜਾਏ ਮੈਂ ਯਾਰ ਸਾਰੀਆਂ ਤੁਹਾਡੇ ਲਈ ਲਿਖੀਆਂ ਨੇ ਕਹਿੰਦਾ ਨਹੀਂ ਸਾਡੇ ਲਈ ਜਿਵੇਂ ਅਸੀਂ ਲੋਕ ਹਾਂ ਸਾਨੂੰ ਸਮਝਾਉਣਾ ਸੀ ਜਿਵੇਂ ਵਾਰਿਸ ਸ਼ਾਹ ਨੇ ਲਿਖੀ ਸੀ ਉਵੇਂ ਦੀ ਵੀ ਕਿਤਾਬ ਲਿਖੀ ਜਾਏ ਅਤੇ ਮੈਨੂੰ ਬੜੀ ਸ਼ਰਮਿੰਦਗੀ ਹੋਈ ਕਿ ਵਾਰਿਸ ਸ਼ਾਹ ਨੇ ਜਿਹੜੀ ਗੱਲ ਕੀਤੀ ਹੈ ਇਹ ਲੋਕ ਸਮਝਦੇ ਨੇ ਕਿ ਉਹਨੇ ਇਹਨਾਂ ਲਈ ਕੀਤੀ ਹੈ ਮੈਂ ਫਿਰ ਕੋਸ਼ਿਸ਼ ਕੀਤੀ ਕਿ ਵਾਰਿਸ ਸ਼ਾਹ ਦੀ ਲਿਖਤ ਨੂੰ ਇਸ ਤਰ੍ਹਾਂ ਲਿਖਾਂ ਕਿ ਆਮ ਬੰਦਾ ਵੀ ਸਮਝ ਸਕੇ ਬਹੁਤ ਮੈਂ ਫਿਰ ਬੋਲੇ ਬੋਲੀਆਂ ਵਾਰਿਸ ਸ਼ਾਹ ਨੂੰ ਇਸ ਤਰੀਕੇ ਨਾਲ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੇ ਵਿੱਚ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਨਵੇਂ ਸਿਰੇ ਤੋਂ ਸੋਚ ਵਿਚਾਰ ਕੇ ਬਿਆਨ ਕੀਤਾ ਜਾਏ ਉਹ ਇੱਕ ਤਨਕੀਦੀ ਤੇ ਕਿਤਾਬ ਸੀ ਇਲਮੀਅਤ ਵੀ ਹਲਕਿਆਂ 'ਚ ਉਹਦੀ ਕਾਫੀ ਮੰਨਤਾ ਹੋਈ ਅਤੇ ਮੇਰਾ ਹੌਸਲਾ ਵੱਧਦਾ ਗਿਆ ਮੈਂ ਹਜੇ ਵੀ ਵਾਰਿਸ ਸ਼ਾਹ 'ਤੇ ਲਿਖ ਰਿਹਾ ਵਾਂ ਮੁਖਤਲਿਫ ਹਵਾਲੇ ਨਾਲ ਖਾਸ ਤੌਰ 'ਤੇ ਹੁਣ ਮੈਂ ਵਾਰਿਸ ਸ਼ਾਹ ਮੀਆਂ ਵਾਰਿਸ ਸ਼ਾਹ ਦੇ ਇੱਕ ਵੱਖਰਾ ਮੇਰਾ ਟਾਪਿਕ ਹੈ ਪੰਜਾਬੀ ਹਮਦ ਦੀ ਤਾਰੀਖ ਨੂੰ ਸੰਭਾਲਣਾ ਇੱਕ ਵੱਖਰਾ ਮੇਰਾ ਸ਼ੌਕ ਹੈ ਅਤੇ ਉਹਦੇ ਨਾਲ ਲੋਕ ਗੀਤ ਨੇ ਉਹ ਤਾਂ ਮੇਰੀ ਪਹਿਲੀ ਮੁਹੱਬਤ ਹੈ ਜੀ ਉਹ ਤਾਂ ਮੈਂ ਹਜੇ ਵੀ ਕੰਮ ਕਰ ਰਿਹਾ ਅਤੇ ਗਾਹੇ ਮੈਂ ਮਜ਼ਮੂਨ ਲਿਖਦਾ ਰਹਿੰਦਾ ਵਾਂ ਲੋਕ ਗੀਤਾਂ ਦੇ ਹਵਾਲੇ। ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਵੀ ਹੋ ਜੀ ਮੈਂ ਔਰ ਯੂਨੀਵਰਸਿਟੀ ਲੈਵਲ ਦੇ ਵੀ ਨੇ CSS ਦੀਆਂ ਕਲਾਸਾਂ ਵੀ ਤੁਸੀਂ ਦੱਸਿਆ ਕਿ ਪੜ੍ਹਾ ਰਹੇ ਹੋ ਔਰ ਇਸ ਤੋਂ ਇਲਾਵਾ ਤੁਸੀਂ ਮਤਲਬ ਕਾਲਜ ਦੇ ਬੱਚੇ ਨੇ ਅਤੇ ਇੱਕ ਕੰਮ ਹੈ ਪਰਖ ਪੜਚੋਲ ਜੀ ਜਿਹਦਾ ਤੁਸੀਂ ਹੁਣ ਜ਼ਿਕਰ ਵੀ ਕਰ ਰਹੇ ਹੋ ਇੱਕ ਕੰਮ ਹੈ ਪੜ੍ਹਾਈ ਤਰਸੋ ਤਦਰੀਸ ਜੀ ਅਤੇ ਇੱਕ ਕੰਮ ਹੈ ਸ਼ਾਇਰੀ ਤੁਸੀਂ ਇਹਨਾਂ ਤਿੰਨਾਂ ਮੈਦਾਨਾਂ 'ਚ ਕੰਮ ਕੀਤਾ ਹੈ ਔਰ ਮਾਸ਼ਾਅੱਲਾ ਅੱਛਾ ਕੰਮ ਕਰ ਰਹੇ ਹੋ ਤੁਹਾਡਾ ਇੱਕ ਨਾਂ ਹੈ ਇਹਨਾਂ ਦੇ ਵਿੱਚ ਫਿਰ ਤਵਾਜ਼ਨ ਕਿੰਝ ਕਾਇਮ ਰੱਖਦੇ ਹੋ ਕਿਉਂਕਿ ਜੀ ਮੇਰਾ ਜਦੋਂ
ਲੋਕ ਪੜ੍ਹਾਉਂਦੇ ਹੋਣਗੇ, ਕੋਈ ਫਿਜ਼ਿਕਸ ਪੜ੍ਹਾਉਂਦਾ ਹੈ, ਕੈਮਿਸਟਰੀ, ਫਿਜ਼ਿਕਸ, ਬਾਇਓ, ਪੰਜਾਬੀ ਸਾਰਾ ਕੁਝ ਪੜ੍ਹਾਉਂਦੇ ਨੇ। ਮੈਂ ਪੰਜਾਬੀ ਨਹੀਂ ਜੀ ਪੜ੍ਹਾਉਂਦਾ। ਲੋਕ ਕਹਿੰਦੇ ਨੇ ਮੈਂ ਪੰਜਾਬੀ ਪੜ੍ਹਾਉਣਾ, ਪਰ ਮੈਂ ਪੰਜਾਬੀ ਨਹੀਂ ਪੜ੍ਹਾਉਂਦਾ, ਮੈਂ ਇਬਾਦਤ ਕਰਨਾ ਵਾ। ਵਾਹ। ਮੈਨੂੰ ਕੋਈ ਜਿੱਥੇ ਆ ਕੇ ਨਾ ਜੀ ਇੱਥੇ ਪੰਜਾਬੀ ਦਾ ਫੰਕਸ਼ਨ ਹੈ, ਪੰਜਾਬੀ ਪੜ੍ਹਾਉਣੀ ਹੈ, ਪੰਜਾਬੀ 'ਚ ਗੱਲਬਾਤ ਕਰਨੀ ਹੈ, ਪੰਜਾਬੀ ਅਦਬ, ਪੰਜਾਬੀ ਸੂਫੀ ਸ਼ਾਇਰੀ ਜਾਂ ਪੰਜਾਬੀ ਜ਼ੁਬਾਨ ਦੇ ਵੱਲ, ਤੇ ਮੈਂ ਜੀ ਉੱਥੇ ਅਪੜ ਜਾਂਦਾ ਹਾਂ। ਕਿਉਂਕਿ ਜਦੋਂ ਇਸ਼ਕ ਹੀ ਪੰਜਾਬੀ ਹੈ, ਪਹਿਲੀ ਮੁਹੱਬਤ ਹੀ ਪੰਜਾਬੀ ਹੈ। ਨਾਲੇ ਜੀ ਦੂਸਰੀ ਗੱਲ ਇਹ ਕਿ ਸਿਆਣੇ ਆਂਦੇ ਨੇ ਜਿਹਦਾ ਖਾਈਏ ਉਹਦਾ ਗਾਈਏ। ਖਾਈ ਦਾ ਤੇ ਰੱਬ ਦਾ ਵੇ, ਪਰ ਵਸੀਲਾ ਰੱਬ ਨੇ ਪੰਜਾਬੀ ਬਣਾਏ ਆ, ਤੇ ਫਿਰ ਅਸੀਂ ਹੁਣ ਜੇ ਇਹਦੀ ਆਪਣੇ ਵਸੀਲੇ ਦੀ ਤੇ ਪੰਜਾਬੀ ਦੀ ਗੱਲ ਨਾ ਕਰੀਏ ਤੇ ਫਿਰ ਖਾਈਏ ਤੇ ਫਿਰ ਸਵਾਦ ਨਹੀਂ ਹੁੰਦਾ ਜੀ, ਖਾਣ ਦਾ ਮਜ਼ਾ ਨਹੀਂ ਹੁੰਦਾ। ਤੇ ਗੱਲ ਇਹ ਵੀ ਕਿ ਅਸੀਂ ਪੰਜਾਬੀ ਪੜ੍ਹਾ ਰਹੇ ਹੋਈਏ, ਪੰਜਾਬੀ ਲਿਖ ਰਹੇ ਹੋਈਏ, ਪੰਜਾਬੀ ਬੋਲ ਰਹੇ ਹੋਈਏ ਜਾਂ ਪੰਜਾਬੀ ਫੰਕਸ਼ਨ ਕਰ ਰਹੇ ਹੋਈਏ, ਇੱਕੋ ਹੀ ਚਾਹ ਹੁੰਦਾ ਜੀ, ਅਸੀਂ ਪੰਜਾਬੀ ਦੀ ਗੱਲ ਕਰਨੇ ਆਪਾਂ ਤੇ ਪੰਜਾਬੀ ਦਾ ਖਾ ਰਹੇ ਹਾਂ। ਇਸ ਵਾਸਤੇ ਪੜ੍ਹਾਉਂਦਿਆਂ ਹੋਇਆਂ ਸਿਆਸਤ ਦੀ ਕਲਾਸ ਪੜ੍ਹਾਉਂਦੇ ਹਾਂ, ਯੂਨੀਵਰਸਿਟੀ ਦੀ ਕਲਾਸ ਪੜ੍ਹਾਉਂਦੇ ਹਾਂ, ਆਪਣਾ ਕਾਲਜ ਦੇ ਵਿੱਚ ਪੜ੍ਹਾਉਂਦੇ ਹਾਂ, ਪੰਜਾਬੀ ਮੁਸ਼ਾਇਰਾ ਪੜ੍ਹਦੇ ਹਾਂ, ਨਾ ਥੱਕੀਦਾ ਨਾ ਆਕੀਦਾ, ਨਾ ਕੋਈ ਮਸਲਾ ਹੁੰਦਾ, ਕਿਉਂਕਿ ਅਸੀਂ ਇਬਾਦਤ ਕਰ ਰਹੇ ਹੁੰਦੇ ਹਾਂ ਤੇ ਸਾਨੂੰ ਸਵਾਦ ਆ ਰਿਹਾ ਹੁੰਦਾ। ਉਹੀ ਸਵਾਦ ਜਿਹੜਾ ਸਾਨੂੰ ਹੋਰ ਅੱਗੇ ਵਧਣ ਦਾ ਹੌਸਲਾ ਦੇ ਰਿਹਾ।